ਵਾਲੇਕੁਮ, ਕੀ ਹਾਲ ਆ ਨੰਬਰਦਾਰ ਸਾਹਿਬ? ਵਾਲੇਕੁਮ ਸਲਾਮ ਜੀ। ਹਾਂਜੀ, ਇਹ ਕੀ ਕਰ ਰਹੇ ਆ ਤੁਸੀਂ? ਇਹ ਕਰ ਰਹੇ ਰਾਣਾ ਸਾਹਿਬ ਕੀ ਆ, ਇਹ ਆ ਡਿੱਗੀ ਆ, ਹੂੰ, ਇਹਦੀ ਸਫਾਈ ਕਰ ਰਹੇ ਅੱਛਾ। ਇਹ ਡਿੱਗੀ ਕਿਸ ਚੀਜ਼ ਲਈ ਬਣਾਈ ਸੀ? ਇਹ ਡਿੱਗੀ ਬਣਾਈ ਸੀਗੀ ਜੀ, ਇਹ ਦੇਸੀ ਜਿਹੜੀ ਆਪਣੀ ਖਾਦ ਆਪਾਂ ਤਿਆਰ ਕਰਦੇ ਆ ਹੂੰ, ਹੂੰ। ਆਰਗੈਨਿਕ ਹੂੰ। ਖੇਤੀ ਵਾਸਤੇ, ਹਾਂ ਹਾਂ। ਉਹ ਇਹ ਬਣਾਈ ਹੋਈ ਸੀਗੀ। ਤੇ ਪਹਿਲਾਂ ਇਹਨੂੰ ਕਰੀਦਾ ਸੀਗਾ ਇਸਤੇਮਾਲ। ਹੂੰ ਇਹਦੇ ਵਿੱਚ ਪਹਿਲਾਂ ਜਿਹੜੀ ਹੈ ਨਾ, ਉਹ ਤਿਆਰ ਕਰੀਦਾ ਸੀ ਪਾਣੀ, ਹੂੰ। ਤੇ ਉਹ ਫਿਰ ਲਾਈਦਾ ਸੀਗਾ ਪੈਲੀਆਂ ਨੂੰ ਅੱਗੇ। ਅੱਛਾ, ਇਹਨੂੰ ਕਹਿੰਦੇ ਕੀ ਆ? ਇਹਨੂੰ ਰਾਣਾ ਸਾਹਿਬ ਅੰਗਰੇਜ਼ੀ ਦੇ ਵਿੱਚ ਤਾਂ ਆਪਾਂ ਫਾਰਮੈਂਟਰ ਕਹਿੰਦੇ ਆ, ਅਸੀਂ ਤਾਂ ਡਿੱਗੀ ਕਹਿੰਦੇ ਆ। ਹੂੰ। ਚਬੱਚਾ ਵੀ ਕਈ ਲੋਕ ਕਹਿੰਦੇ ਆ। ਜਿੱਦਾਂ ਹੁਣ ਆ ਹੈਗਾ, ਹਾਂ, ਠੀਕ ਆ। ਆ ਮੋਟਰ ਵਾਲਾ ਚਬੱਚਾ, ਹੂੰ ਹੂੰ। ਇਹਦੇ ਚ ਤਾਂ ਪਾਣੀ ਇੰਜ ਜਾਂਦਾ। ਅੱਛਾ, ਹਾਂਜੀ, ਤੇ ਇਹ ਕਿੰਨੇ ਕਰਸੇ ਤੋਂ ਪਿਆ ਵਾ ਬੇਕਾਰ? ਇਹ ਬੇਕਾਰ ਪਿਆ ਜੀ, ਤਕਰੀਬਨ 5-6 ਮਹੀਨੇ ਹੋ ਗਏ ਵੀ। ਫਸਲ ਬਾੜੀ ਤਾਂ ਹੁਣ ਉਹ ਹੈ ਨਹੀਂ ਕਣਕ ਤੋਂ ਸੀਗੀ। ਬਾਅਦ ਯਾਨੀ ਕਿ ਵਿਹਲਾ ਪਿਆ। ਹਾਂਜੀ, ਕਣਕ ਤੋਂ ਬਾਅਦ ਵਿਹਲਾ ਪਿਆ ਆ। ਤੇ ਉਹ ਤਿਲਾਂ ਦੀ ਵਾਹੀ ਕੀਤੀ ਸੀ, ਉਹਦੇ ਚ ਐਡੀ ਲੋੜ ਕੋਈ ਨਹੀਂ ਸੀ। ਨਾਲੇ ਫਿਰ ਇੱਕ ਹੋਰ ਇਹਦਾ ਇੱਥੋਂ ਟੁੱਟ ਜਿਹਾ ਗਿਆ ਸੀ, ਫਿਰ ਮੇਰੀ ਘੋਲ ਹੋ ਗਈ। ਹੂੰ ਹੂੰ ਹੂੰ। ਮੈਂ ਵੀ ਉਹ ਗੌਰ ਕੋਈ ਨਾ ਕੀਤਾ, ਹੂੰ। ਤੇ ਉਹ ਫਿਰ ਬਣਾਇਆ ਕੋਈ ਨਾ। ਹੁਣ ਇਹਦੀ ਫਿਰ ਅੱਗੇ ਹੁਣ ਲਾਣੀ ਆ ਕਣਕ, ਹੂੰ। ਤੇ ਹੋਰ ਵੀ ਜਿਹੜੇ ਵੀ ਫਸਲ ਲਾਵਾਂਗੇ। ਅੱਛਾ, ਹੁਣ ਤੇ ਇਹ ਪਾਇਆ ਹੋਇਆ ਵਿੱਚ ਕੀ ਸੀ ਇਹਦੇ ਚ ਜਿਹੜਾ? ਆ ਜਿਹੜਾ ਮੈਂ ਕੱਢ ਰਿਹਾ, ਹਾਂ। ਇਹ ਰਾਣਾ ਸਾਹਿਬ ਨਾ, ਇਹ ਹੈਗੀਆਂ ਮੁਰਗੀਆਂ ਦੀ ਬਿੱਠਾਂ ਅੱਛਾ ਅੱਛਾ। ਹੈ। ਹੂੰ ਹੂੰ ਇਹਦੇ ਵਿੱਚ ਆ ਦੇਖੋ, ਥੈਲਿਆਂ ਦੇ ਵਿੱਚ ਨਾ ਮੈਂ ਹੂੰ ਹੂੰ। ਇਹ ਮੁਰਗੀਆਂ ਦੀ ਬਿੱਠਾਂ ਇਹਦੇ ਵਿੱਚ ਜਦੋਂ ਪਾਉਂਦਾ ਸੀਗਾ, ਮੁਰਗੀਆਂ ਦੀ ਬਿੱਠਾਂ ਵੀ ਪਾਉਂਦਾ ਸੀ। ਆ ਡੱਬੀ ਆ ਦੇਖੋ ਹਾਂ, ਤੁਸੀਂ। ਡੱਬੀ ਜੀ ਜਿਹੜੀ ਆ, ਹਾਂ। ਹਾਂਜੀ, ਆ ਹੈਗੀ ਆ ਦੇਖੋ ਜੀ, ਹੂੰ ਇਹ ਵੇਸਟ ਡੀ ਕੰਪੋਜ਼ਰ ਆ ਜੀ, ਹੂੰ। OWDC। ਹੂੰ ਹੂੰ। ਠੀਕ ਆ। ਇਹ ਇਹ ਕਿੱਥੋਂ ਮੰਗਵਾਇਆ ਸੀ? ਇਹ ਜੀ ਮੰਗਾਇਆ ਹੈ ਤਾਂ ਇਹ ਇੰਡੀਆ ਦੇ ਵਿੱਚੋਂ ਸੀਗਾ। ਅੱਛਾ, ਠੀਕ ਆ। ਤੇ ਇਹ ਹੁਣ ਤਾਂ ਖਾਲੀ ਹੋਇਆ ਇਹ ਦੁਬਈ ਦੇ ਰਸਤੇ ਆਇਆ ਸੀਗਾ। ਹੈ ਖਾਲੀ ਹੈ। ਇਹ ਜੀ ਅੱਜ ਮੈਂ ਡੱਬੀ ਬਹੁਤ ਦਿਨਾਂ ਬਾਅਦ ਦੇਖੀ ਆ। ਇਹ ਮੰਗਾਈਆਂ ਸੀਗੀਆਂ ਜਦੋਂ 5 ਡੱਬੀਆਂ, ਹੂੰ। ਤੇ ਉਹਦੇ ਚੋਂ 2 ਇਸਤੇਮਾਲ ਹੋ ਗਈਆਂ ਸੀ। 1-2 ਬੇਲੀ ਸੱਜਣਾ ਨੂੰ ਦੇਤੀਆਂ ਸੀ, ਉਹ ਲੈ ਗਏ ਸੀਗੇ। ਅੱਛਾ। ਫਿਰ ਆ ਜਿਹੜੀ ਡੱਬੀ ਆ, ਮੈਂ ਦੇਖਿਆ ਵੀ ਇਹ ਉਂਝ ਹੀ ਪਤਾ ਨਹੀਂ ਇਹਦੇ ਚ ਜਿੰਦਾ ਬੈਕਟੀਰੀਆ ਹੁੰਦੇ ਆ ਜੀ, ਇਹ ਖਤਮ ਹੋ ਗਈ ਹੋਈ ਆ। ਦੇਖੋ ਤੁਸੀਂ, ਇਹਦੇ ਚ ਹੈ ਹੀ ਨਹੀਂ ਪਹਿਲਾਂ। ਹਾਲਾਂਕਿ ਇਹ ਇੱਥੇ ਤੱਕ ਜੈਲ ਜਿਹਾ ਨਾ ਇਹਦੇ ਵਿੱਚ ਹੂੰ ਹੈ ਸੀਗਾ। ਇਹ ਪਹਿਲਾਂ ਜਿਹੜਾ ਮੈਂ ਤਿਆਰ ਕਰਦਾ ਸੀ ਨਾ ਜੀ, ਹੂੰ। ਉਹ ਸੀਗਾ ਆ ਵੇਸਟ ਦੀ ਕੰਪੋਜ਼ਰ ਪਾਉਂਦਾ ਸੀਗਾ ਉਹਦੇ ਵਿੱਚ ਮੈਂ 2 ਕਿਲੋ ਗੁੜ ਨਾ 200 ਲੀਟਰ ਪਾਣੀ ਦੇ ਵਿੱਚ, ਇੱਥੇ ਡਰਮ ਮੈਂ ਲੈਦਾ ਰੱਖਿਆ ਹੁੰਦਾ ਸੀ, ਉਹਦੇ ਚ ਤਿਆਰ ਕਰਕੇ ਨਾ ਹੂੰ। ਪਹਿਲਾਂ ਉਹਨੂੰ ਹਰ ਰੋਜ਼ ਹਿਲਾਉਂਦਾ ਸੀਗਾ 15 ਦਿਨ। ਹੂੰ। ਉਸ ਤੋਂ ਬਾਅਦ ਜਦੋਂ ਤਿਆਰ ਹੋ ਜਾਂਦਾ ਸੀ ਨਾ, ਤੇ ਫਿਰ ਮੈਂ ਉਹਦੇ ਜੋ ਇੱਧਰ ਪਾਉਂਦਾ ਸੀਗਾ ਤਕਰੀਬਨ 100 ਲੀਟਰ ਵਿੱਚੋਂ ਅੱਧਾ ਇੱਧਰ ਪਾ ਕੇ, ਇਹਦੇ ਚ ਵੀ ਗੁੜ ਪਾਣਾ, ਆ ਮੁਰਗੀਆਂ ਦੀ ਬਿੱਠਾਂ ਪਾਣੀਆਂ, ਆ ਬੱਕਰੀਆਂ ਦੀਆਂ ਜਿਹੜੀਆਂ ਮੈਂਗਣਾ ਇਹ ਪਾਣੀਆਂ। ਇਹਨੂੰ ਫਿਰ ਮੈਂ ਇਹਨੂੰ 15 ਦਿਨ ਇਹਨੂੰ ਮੈਂ ਹਿਲਾਉਂਦਾ ਸੀਗਾ। ਅੱਛਾ। ਫਿਰ ਇਹ ਬਣ ਜਾਂਦਾ ਸੀਗਾ। ਫਿਰ ਇਹ ਮੈਂ 1-1 ਕਿੱਲੇ ਦੇ ਹਿਸਾਬ ਨਾਲ ਨਾ ਮੈਂ ਇਹਦੀ ਨਿਸ਼ਾਨੀਆਂ ਲਾਈਆਂ ਹੋਈਆਂ ਸੀਗੀਆਂ। ਅੱਛਾ। ਉਹਨਾਂ ਨੂੰ ਮੈਂ ਇਹਨੂੰ ਛੱਡਦਾ। ਅੱਛਾ, ਇਹ ਤੁਹਾਡਾ ਚ ਬੱਚਾ ਜਿਹੜਾ ਵਾ, ਇਹ ਲੰਬਾਈ ਚੌੜਾਈ ਤੇ ਉਹਦੇ ਚ ਕਿੰਨਾ ਵਾ? ਇਹਦੀ ਲੰਬਾਈ ਹੈਗੀ ਰਾਣਾ ਸਾਹਿਬ, ਇੰਜ ਹੈਗਾ ਇਹ 8 ਫੁੱਟ, ਹੂੰ। ਇਹ ਇੰਜ ਹੈਗਾ ਇਹ 4 ਫੁੱਟ, 5 ਹੈਗਾ। 5 ਫੁੱਟ। ਇਹ ਇੰਜ 5 ਫੁੱਟ ਆ, ਇੰਜ 8 ਆ, ਇੰਜ ਜਿਹੜਾ ਅੰਦਰੋਂ ਡੂੰਘਾ ਆ ਇਹ 4 ਫੁੱਟ। ਅੱਛਾ। ਤੇ ਇਹ 8 ਤੋਂ 5 ਆ, 40 ਤੇ 4, ਇਹ ਤਕਰੀਬਨ 160 ਮੁਕਾਬ ਮੀਟਰ ਯਾਨੀ ਕਿ ਜਿਹੜਾ ਵਾ ਨਾ। ਹਾਂ, 160 ਮੁਕਾਬ ਮੀਟਰ ਬਣ। ਹੂੰ। ਇਹ ਫਿਰ ਫਾਰਮੂਲਾ ਤਾਂ ਤੁਹਾਨੂੰ ਪਾਣੀ ਕੱਢਣ ਦਾ ਪਤਾ ਹੀ ਹੋਣਾ। ਹਾਂ, ਉਹਦੇ ਚ ਇਹ ਹੁੰਦਾ ਨਾ ਕਿ ਇਹ 1 ਮੁਕਾਮ ਮੀਟਰ ਜਿਹੜਾ ਹੁੰਦਾ ਨਾ, ਉਹਦੇ ਚ 28 ਝਾੜੀਆਂ ਕੋਈ 33 ਲੀਟਰ ਆਉਂਦੇ ਆ। 28 ਲੀਟਰ ਹੀ ਲਾ ਲਓ। ਹਾਂ, 28 ਲੀਟਰ ਹੀ ਲਾ ਲਓ। ਤੇ ਉਹ 160 ਨੂੰ ਯਾਨੀ ਕਿ ਜਿਹੜਾ 28 ਨਾਲ ਜ਼ਰਬ ਦੇ ਦਿਓ, ਮੇਰੇ ਖਿਆਲ ਕੋਈ 5000 ਦੇ ਨੇੜੇ ਜਿਹੜਾ ਵਾ। ਹਾਂਜੀ, ਇਹ 5000 ਲੀਟਰ ਸੀਗਾ ਜੀ। ਉਹ ਜਿਹੜਾ OWC ਨਾਲ ਇਹਦੇ ਨਾਲ ਤਿਆਰ ਕਰੀਦਾ ਸੀ ਨਾ ਜੀ, ਬੇਸ ਦੀ ਕੰਪੋਜ਼ਰ ਦੇ ਨਾਲ, ਉਹ ਪਾਉਂਦਾ ਸੀਗਾ ਮੈਂ 1 ਕਿੱਲੇ ਨੂੰ 1000 ਲੀਟਰ। ਅੱਛਾ। ਠੀਕ ਆ, 1000 ਲੀਟਰ ਮੈਂ ਉਹ ਜ਼ਮੀਨ ਦੇ ਵਿੱਚ ਫਲੱਡ ਕਰਦਾ ਸੀਗਾ। ਇਸ ਵਾਰੀ ਮੈਂ ਥੋੜਾ ਜਿਹਾ ਇਹ ਹੁਣ ਬਦਲਿਆ ਹੈ ਕੰਮ। ਹੁਣ ਕੀ ਕਰਨਾ? ਹੁਣ ਮੈਂ ਇਹ ਬਣਾਉਣਾ ਜੀ 2.5 1 ਦਾ ਘੋਲ। ਅੱਛਾ, 2.5 1 ਦਾ ਘੋਲ ਕੀ ਹੁੰਦਾ? ਜਿਹੜਾ ਜੇ ਸਿੰਘ ਨਾਗਰਾ ਨੇ ਨਹੀਂ ਆਪਾਂ ਨੂੰ ਦੱਸਿਆ ਸੀਗਾ ਵੀਡੀਓ ਦੇ ਵਿੱਚ, ਆਪਾਂ ਵੀਡੀਓ ਵੀ ਬਣਾਈ ਸੀਗੀ, ਤੇ ਉਹ ਸਾਡੇ ਚੈਨਲ ਦੇ ਉੱਤੇ ਉਹ ਵੀਡੀਓ ਪਈ ਵੀ ਆ ਜੀ, ਤੇ ਅਸੀਂ ਲਿੰਕ ਵੀ ਉਹਦਾ ਇਹਦੇ ਵਿੱਚ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗੇ ਵੀ ਦੇਖ ਲੈਣ। ਹੁਣ ਤੁਸੀਂ ਹੌਲੀ ਹੌਲੀ ਪੂਰੀ ਆਰਗੈਨਿਕ ਲਾ ਰਹੇ ਹੋ? ਮੈਂ ਜੀ ਪੂਰਾ ਅੱਲਾ ਦੇ ਹੁਕਮ ਨਾਲ। ਦੇਖੋ ਜੀ, ਸਾਡੀ ਵਾਈ ਦੇ ਵਿੱਚ ਨਾ ਸਭ ਤੋਂ ਜ਼ਿਆਦਾ ਖਰਚਾ ਜਿਹੜਾ ਨਾ, ਉਹ ਖਾਦਾਂ ਦਾ। ਖਰਚੇ ਤੋਂ ਹਟ ਕੇ ਜਿਹੜੀ ਸਾਡੀ ਸਿਹਤ ਆ, ਸਭ ਤੋਂ ਜ਼ਿਆਦਾ ਖਰਚਾ ਵੀ ਉਹਨਾਂ ਦਾ ਤੇ ਨੁਕਸਾਨ ਵੀ ਖਾਦਾਂ ਦਾ। ਨੁਕਸਾਨ ਵੀ ਖਾਦਾਂ ਦਾ। ਤੇ ਹੁਣ ਇਹ ਆ ਵੀ ਇਹਨੂੰ ਮੈਂ ਇਹ ਤਜਰਬਾ ਪਹਿਲਾਂ ਜੀ ਕੀਤਾ ਸੀਗਾ। ਪਹਿਲਾਂ ਜਿਹੜੇ
ਮੈਂ ਪਹਿਲੇ ਵੀਡੀਓ ਨੂੰ YouTube ਦੇ ਉੱਤੇ ਬੰਦਿਆਂ ਦੇ ਨੂੰ ਦੇਖਿਆ, ਮਿਲਿਆ ਜੁਲਿਆ, ਇੱਧਰ ਉੱਧਰ ਤਜਰਬੇ ਕੀਤੇ ਨਾ, ਉਹਦੇ ਵਿੱਚ ਇਹ ਗੱਲ ਕਰਦੇ ਸੀਗੇ ਜਿਨ੍ਹਾਂ ਨੇ ਉਹ ਵੀਡੀਓ ਬਣਾਈਆਂ ਹੋਈ ਸੀ ਵੀ ਅੱਧੀ ਬੋਰੀ DAP ਦੀ ਤੁਸੀਂ ਨਾਲ ਪਾਣੀ ਆ ਪਹਿਲੀ ਵਾਰੀ ਜਦੋਂ ਪਾਣੀ ਹੈ, ਤੇ ਬਾਕੀ ਫਿਰ ਇਹ 1000 ਲੀਟਰ ਇਹ ਫਲੱਡ ਕਰਨਾ। ਇਹ ਤਾਂ ਫਿਰ ਉਸ ਤੋਂ ਬਾਅਦ ਜਿੰਨਾ ਮਰਜ਼ੀ ਕਰੀ ਜਾਓ ਨਾ ਜੀ, ਇਹ ਤਾਂ ਆਰਗੈਨਿਕ ਖਾਦ ਹੈਗੀ ਆ, ਦੇਸੀ ਖਾਦ ਆ, ਦੇਸੀ ਤਰੀਕੇ ਨਾਲ ਤਿਆਰ ਆ, ਖਰਚਾ ਥੋੜਾ। ਉਹ ਫਿਰ ਉਸ ਹਿਸਾਬ ਨਾਲ ਮੈਂ ਕੀਤੀ 60 ਮਣ ਮੇਰੀ ਨਾ ਜੀ ਕਣਕ ਦੀ ਐਵਰੇਜ ਆਈ ਸੀਗੀ, ਅੱਧੀ ਬੋਰੀ DAP ਦੀ, ਅੱਧੀ ਬੋਰੀ DAP ਨਾਲ। ਹਾਲਾਂਕਿ ਵੈਸੇ ਆਮ ਤੌਰ ਤੇ ਪੂਰੀ ਬੋਰੀ ਨਾਲ ਵੀ ਨਾ 40-45 ਤੱਕ ਮੁਸ਼ਕਲ ਨਾ। ਹਾਂਜੀ, ਪਰ ਉਹ ਮੈਂ ਉਹੀ ਆਪਣੇ ਤਜਰਬੇ ਦੀ ਗੱਲ ਕਰਦਾ ਪਿਆ, ਮੈਂ ਕਿਸੇ ਦੀ ਇਹ ਗੱਲ ਨਹੀਂ ਹੈਗੀ। ਅੱਛਾ, ਆ ਕਿੱਕਰ ਕਿੱਥੋਂ ਆ ਗਈ? ਇਹ ਕਿੱਕਰ ਦੀ ਸੁਣ ਲਓ ਤੁਸੀਂ। ਲਓ ਇਹ ਤੁਸੀਂ ਬੜਾ ਚੰਗਾ ਸਵਾਲ ਕਰਤਾ ਜੀ। ਵੀ ਇਹ ਦੇਖੋ ਵੀ ਇਹ ਥੱਲੋਂ ਆ ਦੇਖੋ ਫਰਸ਼ ਨਾ ਪੱਕਾ ਹੈਗਾ। ਹਾਂ, ਪੱਕਾ ਨਾ। ਇਹਦੇ ਵਿੱਚ ਤੁਸੀਂ ਇਹ ਦੇਖੋ ਵੀ ਇਹਦੇ ਚ ਆ ਮੁਰਗੀਆਂ ਦੀਆਂ ਬਿੱਠਾਂ ਤੇ ਆ ਤੋ ਜੀ ਜਿਹੜੀ ਆ ਹੈ ਇੰਚ 2 ਇੰਚ ਦੀ ਲੇਅਰ ਜੀ ਜੰਮੀ ਹੋਈ ਆ। ਹਾਂ ਜੀ, ਇਹ ਜੰਮੀ ਹੋਈ ਆ। ਤੁਸੀਂ ਇਹ ਦੇਖੋ ਵੀ ਇਹ ਕਿੱਕਰ ਜਿਹੜੀ ਆ ਨਾ ਇਹਦੇ ਵਿੱਚ ਖੜੀ ਸੀਗੀ। ਅੱਛਾ, ਤੇ ਇਹ ਦੇਖੋ ਵੀ ਇਹ ਹਰੀ ਕਿੱਕਰ ਆ। ਇਹ ਦੇਖੋ ਹਾਲਾਂਕਿ ਜੜ ਇਹਦੀ ਸਾਈਡਾਂ ਤੋਂ ਨਿਕਲੀਆਂ ਵਾ, ਕਿਉਂਕਿ ਉੱਪਰ ਨੀਚੇ ਤੇ ਜਾਣ ਨੂੰ ਇਹਨੂੰ ਰਸਤਾ ਕੋਈ ਨਹੀਂ ਸੀ। ਹਾਂ, ਲੇਕਿਨ ਇੱਥੋਂ ਹੀ ਇਹਨੂੰ ਖੁਰਾਕ ਇੰਨੀ ਪੂਰੀ ਮਿਲਦੀ ਰਹੀ ਵੀ ਤੁਸੀਂ ਇਹ ਫਿਰ ਹੁਣ ਹਿਸਾਬ ਲਾਓ ਵੀ ਜਿਹੜੀ ਇਹ ਆਰਗੈਨਿਕ ਖਾਦ ਆ, ਹਾਂ, ਇਹਦੀ ਪਾਵਰ ਕੀ। ਤੁਸੀਂ DAP ਇੱਕ ਵਾਰੀ ਪਾ ਕੇ ਆਹ ਵਿੱਚ ਰੱਖ ਦੋ ਨਾ ਜੀ, ਇਹ ਇੰਜ ਨਹੀਂ ਐਡੀ ਵੱਡੀ ਨਹੀਂ ਹੋ ਸਕਦੀ। ਅੱਛਾ, ਪਾਣੀ ਪੂਣੀ ਨਹੀਂ ਲੱਗਿਆ, ਘਾਹ ਵੀ ਤੁਹਾਡਾ ਇਹ ਚੰਗਾ ਤਕੜਾ। ਮੈਂ ਕਹਿ ਰਿਹਾ ਵੀ ਤੁਸੀਂ ਇਹ ਦੇਖੋ ਘਾਹ, ਤੁਸੀਂ ਦੇਖੋ ਵੀ ਕਿਹਦਾ ਹਰਾ ਘਾਹ ਆ। ਹਾਂ ਹੈ, ਇਹਨੂੰ ਖੁਰਾਕ ਕਿੱਥੋਂ ਮਿਲ ਰਹੀ ਆ? ਥੱਲੇ ਫਰਸ਼ ਆ। ਬਸ ਉਹ ਬਾਰਿਸ਼ ਨਾਲ ਹੀ ਜਿਹੜੀ ਕੋਈ ਗਿਲ ਗੁਲ ਹੋਈ ਆ ਕਿਤੇ, ਬਾਰਿਸ਼ਾਂ ਨਾਲ ਉਹੀ ਹੋਈ ਆ। ਹਾਂਜੀ, ਬਾਰਿਸ਼ਾਂ ਵੀ ਤੁਹਾਨੂੰ ਪਤਾ ਸਾਲ ਚ ਕਿੰਨੀਆਂ। ਯਾਨੀ ਕਿ ਅਸਲ ਮਸਲਾ ਤੇ ਇਹ ਹੈ ਕਿ ਆ ਦੇਖੋ ਕਿ ਇਹ ਖੁਰਾਕ ਆ ਜਿਹੜੀ ਨਾ, ਉਹ ਖੁਰਾਕ ਮਿਲੀ ਹੋਈ ਆ ਤੇ ਉਹਨੇ ਘਾਹ ਨੂੰ ਇੰਨਾ ਜਿਹੜਾ ਨਾ ਕਰ ਦਿੱਤਾ। ਹਾਂ, ਤੇ ਇਹ ਅੱਛਾ, ਇਹ ਤਾਂ ਹੈ ਸੀ ਫਰਸ਼। ਤੇ ਮੇਰੇ ਖਿਆਲ ਜੇ ਕਿਤੇ ਇਹ ਹੋਵੇ ਆਮ ਸੁੱਕੀ ਜਗ੍ਹਾ ਤੇ ਪਈ ਹੋਈ ਜ਼ਮੀਨ ਤੇ, ਮੈਂ ਉਹੀ ਗੱਲ ਕਰ ਰਿਹਾ, ਉਹਦੇ ਚ ਜ਼ਮੀਨ ਨੇ ਵੀ ਤਾਕਤ ਦੇਣੀ। ਜਦੋਂ ਇਹਨੇ ਦੋਨਾਂ ਦੀ ਤਾਕਤ ਮਿਲਣੀ ਆ, ਇਹਦੇ ਵਿੱਚ ਬੈਕਟੀਰੀਆ ਹੁੰਦੇ ਆ ਜੀ। ਇਹ ਤਾਂ ਦਵਾੜਾ ਕੇ ਫਿਰ ਇਸ ਤਰ੍ਹਾਂ ਖਾਦ ਦਾ ਹੀ ਰੱਖ ਲਈਏ ਡੰਗਰਾਂ ਨੂੰ ਚਾਰਨ ਚੋਰਨ ਲਈ। ਹੈ, ਮੈਂ ਤਾਂ ਉਹ ਪਰ ਤੁਸੀਂ ਦੇਖਿਆ 3 ਕਨਾਲਾਂ ਰੱਖੀਆਂ ਹੋਈਆਂ। ਲੇਕਿਨ ਉਹਨੂੰ ਤੁਸੀਂ ਵੇਸਟ ਡੀਕੰਪੋਜ਼ਰ ਨਹੀਂ ਨਾ ਉਹਨੂੰ ਪਾਉਂਦੇ ਸੀ। ਉਹਨੂੰ ਗੋਬਰ ਪਾਉਂਦਾ। ਹਾਂ, ਉਹਨੂੰ ਗੋਬਰ ਪਾਉਂਦੇ। ਉਹਨੂੰ ਮੈਂ ਇੰਜੀ ਗੋਬਰ ਹੀ ਪਾਉਂਦਾ ਨਾ ਜੀ, ਵੀ ਇਕੱਲਾ ਗੋਬਰ ਪਾਇਆ ਤੇ ਉਹ ਪਈਆਂ ਉਹ ਸਿਰਫ ਡੰਗਰ ਜਿਹੜੇ ਆ 2-3 ਹੈਗੇ ਆ ਉਹਨਾਂ ਨੂੰ ਚਾਰਨ ਵਾਸਤੇ। ਅੱਛਾ, ਹੁਣ ਅੱਛਾ, ਯਾਨੀ ਕਿ ਤੁਸੀਂ ਆ ਪਹਿਲੋਂ ਤਾਂ ਵੇਸਟ ਡੀਕੰਪੋਜ਼ਰ ਵਾਲਾ ਜਿਹੜਾ ਕਰਦੇ ਰਹੇ, ਇਹਦੇ ਚ ਵੀ ਬਿੱਠਾਂ ਪਾ ਲੀਆਂ, ਮੇਂਗਣਾ ਪਾ ਲੀਆਂ, ਹਾਂਜੀ, ਤੇ ਗੁੜ ਪਾ ਲਿਆ। ਹੁਣ ਯਾਨੀ ਕਿ ਜਿਹੜਾ 2.5 ਵਾਲਾ ਘੋਲ ਵਾਲਾ ਜਿਹੜਾ ਨਾ ਉਹ ਬਣਾਇਆ ਕਰੋਗੇ, ਉਹਦਾ ਯਾਨੀ ਕਿ ਉਦੋਂ ਫਿਰ ਉਹ ਤਫਸੀਲ ਨਾ ਹੁਣ ਨਹੀਂ ਮੈਂ ਪੁੱਛਣੀ ਹੈ। ਨਹੀਂ, ਹਾਂ, ਉਹਦੀ ਤਫਸੀਲ ਦੱਸਦੇ ਆ ਜੀ ਵੀਰਾਂ ਭਰਾਵਾਂ ਨੂੰ। ਹੁਣ ਟਾਈਮ ਆ ਕਣਕ ਦਾ, ਉਹਦੀ ਦੱਸਦੇ ਆ। ਬਾਕੀ ਜਿਹੜੀਆਂ ਦੂਜੀਆਂ ਚੀਜ਼ਾਂ ਜਿਵੇਂ ਹੁਣ ਦੇਖੋ ਉਹ ਮੈਂ ਪਲਾਸਟਿਕ ਦੇ ਡਰਮ ਲਿਆ ਰਿਹਾ, ਉਹਨਾਂ ਦੇ ਵਿੱਚ ਆਪਾਂ ਕੱਲੀ ਜਿਹੜੀ ਆ ਸਪਰੇ, ਜਿਹੜੀ ਮੱਖੀ ਨੂੰ ਮਾਰਨ ਵਾਲੀ ਆ, ਜਿਹੜੀ ਫੰਗਸ ਵਾਲੀ ਆ, ਜਾਂ ਜਿਹੜੀ ਉਹ ਆਪਾਂ ਲਹਿਦਾ ਡਰਮਾਂ 'ਚ ਤਿਆਰ ਕਰਾਂਗੇ। ਇਹ ਹੈਗਾ ਯਾਰ ਜ਼ਮੀਨ ਦੇ ਵਿੱਚ ਫਲੱਡ ਕਰਨ ਵਾਲਾ, ਇਹਨੂੰ 5-10 ਦਿਨ ਤਿਆਰ ਹੋਣ 'ਚ ਵੀ ਲੱਗ ਜਾਣੇ, ਉਹਨੂੰ ਵੀ 15 ਦਿਨ ਤਿਆਰ। ਲੇਕਿਨ ਸਪਰੇਆਂ ਦੀ ਲੋੜ ਥੋੜੀ ਜਿਹੀ ਦੇਰੀ ਨਾਲ ਪਊਗੀ ਨਾ, ਇਹ ਹੁਣ ਇਹਦੀ ਜ਼ਰੂਰਤ ਆ। ਅੱਛਾ ਨੰਬਰਦਾਰ ਸਾਹਿਬ, ਇਹ ਦੱਸੋ ਵੀ ਆ 2.5 ਦਾ ਘੋਲ ਆ, ਇਹ ਕੀ ਸ਼ੈ ਆ? ਹਾਂਜੀ, 2.5 ਦਾ ਘੋਲ, ਇਹ 2.5 ਦਾ ਘੋਲ ਆ ਨਾ ਜਿਹੜਾ ਜੀ, ਇਹ ਸਮਝ ਲਓ ਵੀ ਤੁਸੀਂ ਫਾਸਫੋਰਸ ਜਿਹੜੀ ਆਪਾਂ DAP ਪਾਉਂਦੇ ਆ, ਇਹ ਉਹੀ ਹੈਗਾ। ਇਹ ਕਿਸਾਨਾਂ ਵਾਸਤੇ ਜੀ ਸੋਨਾ ਹੈਗਾ ਆ, ਤੇ ਸਸਤਾ ਬਿਲਕੁਲ। ਤੇ ਆਪਾਂ ਉਹ ਵੀਰ ਭਰਾਵਾਂ ਨੂੰ ਦੱਸਦੇ ਆ ਜੀ, 2.5 ਦਾ ਘੋਲ ਹੈਗਾ ਵੀਰੋ, ਵੀ 2.5 ਕਿਲੋ ਤਾਂ ਤੁਸੀਂ ਲੈਣੀ ਆ ਪਾਥੀਆਂ ਦੀ ਸਵਾਹ, ਜਿਹਨੂੰ ਆਪਾਂ ਰਾਖ ਕਹਿੰਦੇ ਆ, ਠੀਕ ਆ ਜੀ। 2.5 ਕਿਲੋ ਹੀ ਲੈਣੀ ਆ ਜੀ ਸਰੋਂ ਦੀ ਖਲ, ਹੈ, ਉਹਨੂੰ ਪਸਵਾ ਲੈਣਾ ਆ ਜਾਂ ਉਹ ਕੁੱਟ ਲੈਣਾ ਆ। ਇਹ ਜਿਹੜਾ ਮੈਂ ਦੱਸ ਰਿਹਾ ਨਾ, ਇਹ ਹੈਗਾ ਆ 200 ਲੀਟਰ ਵਾਸਤੇ। ਅੱਛਾ, 2.5 ਲੀਟਰ ਤਾਂ ਹੋ ਗਈ ਨਾ, 2.5 ਕਿਲੋ ਹੋ ਗਈ ਖਲ, ਤੇ 2.5 ਕਿਲੋ ਹੋ ਗਈ ਰਾਖ ਸਵਾਹ। ਹਾਂਜੀ, ਉਹ ਲੱਕੜੀਆਂ ਦੀ ਹੋਵੇ ਤੇ ਭਾਵੇਂ ਪਾਥੀਆਂ ਦੀ ਹੋਵੇ, ਠੀਕ ਹੈ, ਉਹ ਜਿਹੜੀ ਮਰਜ਼ੀ ਹੋਵੇ, ਠੀਕ ਹੈ ਜੀ। ਫਿਰ ਉਸ ਤੋਂ 1 ਕਿਲੋ ਹੈਗਾ ਆ ਚੂਨਾ। ਅੱਛਾ, ਇਹ ਹੈਗਾ 2.5 1, ਯਾਨੀ 2.5 ਕਿਲੋ ਹੋ ਗਈ ਤੇ 1 ਕਿਲੋ ਚੂਨਾ। ਉਹਨੂੰ ਜਿੱਦਾਂ ਮੈਂ ਤੁਹਾਨੂੰ ਕਿਹਾ ਵੀ ਉਹਨੂੰ ਕੁੱਟ ਲੈਣਾ ਆ, ਬਰੀਕ ਕਰ ਲੈਣਾ ਸਰੋਂ ਦੀ ਖਲ ਨੂੰ। ਕਿੰਨੇ ਪਾਣੀ ਚ ਪਾਣਾ? ਇਹ 200 ਲੀਟਰ ਦਾ ਜੀ ਇਹ। ਅੱਛਾ, 200 ਲੀਟਰ, ਠੀਕ ਆ। ਹੁਣ ਜਿੱਦਾਂ ਆਪਣਾ ਆ ਹੈਗਾ ਆ ਜੀ 5000 ਲੀਟਰ ਦਾ, ਹੈ, ਇਹ 25-200 ਹੋ ਗਏ। ਇੰਜੀ ਆ ਨਾ ਗੱਲ। ਇਹਦੇ ਵਿੱਚ ਪਊਗੀ, ਇਹ ਫਿਰ ਉਹਨੂੰ 2.5 ਦੇ ਨਾਲ ਜਰਬ ਦਵਾਂਗੇ, ਠੀਕ ਆ, ਵੀ 19 ਖਲ ਪਾਵਾਂਗੇ ਪੀਸ ਕੇ, ਉਸੇ ਹਿਸਾਬ ਦੇ ਨਾਲ ਉਹ ਪਾਵਾਂਗੇ। ਹੈ, ਇਹ ਉਹ ਜਿਹੜਾ ਮੈਂ ਪਹਿਲਾਂ ਤਿਆਰ ਕਰਦਾ ਸੀ, ਇਹ ਉਹਦੇ ਨਾਲੋਂ ਥੋੜਾ ਵੱਖਰਾ ਹੈ। ਇਹਦੀ ਸਪਰੇ ਜਿਹੜੀ ਆ, ਉਹਦੀ ਵੀ ਸਪਰੇ ਹੁੰਦੀ ਸੀ ਜੀ, ਸਪਰੇ ਵੀ ਕਰ ਲਓ ਇਹਦੀ। ਪਰ ਸਪਰੇ ਜਿਹੜੀ ਆ ਉਹ ਜਿੱਦਾਂ ਜੀ ਨਾਗਰਾ ਸਾਹਿਬ ਨੇ ਗੱਲ ਕੀਤੀ ਸੀਗੀ
ਵੀ ਜੀ ਸਪਰੇਅ ਛੋਟੀ ਫਸਲ ਨੂੰ ਨਹੀਂ ਕਰਨੀ, ਹੂੰ ਜਦੋਂ ਪੱਤੇ ਉਹਦੇ ਚੌੜੇ ਹੋ ਜਾਣ ਨਾ, ਹੂੰ। ਕਿਉਂਕਿ ਫਿਰ ਉਹ ਜਦੋਂ ਉਹ ਛੋਟੀ ਹੋਊਗੀ ਤਾਂ ਜ਼ਮੀਨ ਤੇ ਹੀ ਜ਼ਿਆਦਾ ਡਿੱਗਣੀ ਹੈ ਨਾ, ਹਾਂ ਹਾਂ ਤੇ ਸਪਰੇਅ ਕਰਨੀ ਹੈ ਜਦੋਂ ਪੱਤੇ ਚੌੜੇ ਹੋ ਜਾਣ, ਠੀਕ ਆ। ਵੱਡੀ ਹੋ ਜਾਵੇ ਥੋੜੀ ਜੀ, ਨਹੀਂ ਤੇ ਇਦਾਂ ਹੀ ਪਾਣੀ ਇਹ ਲਾਣਾ ਇਹ 200 ਲਾ ਲਓ ਲੀਟਰ, 300 ਲਾ ਲਓ, ਹੂੰ ਠੀਕ ਆ, ਕਿੱਲੇ ਨੂੰ ਜਿਹੜਾ ਨਾ ਜੀ, ਹੂੰ। ਇਹ ਉਸ ਹਿਸਾਬ ਦੇ ਨਾਲ ਇਹ ਲਾਓ। ਤੁਹਾਡੇ ਤੱਕ 8 ਕਿੱਲਿਆਂ ਚ ਜਿਹੜਾ 24-2500 ਅੱਧੀ ਟੈਂਕੀ ਜਿਹੜੀ ਹੈ ਨਾ ਹਾਂ ਸਾਰੇ ਅੱਗੇ ਮੈਂ ਲਾਈ ਤੁਹਾਨੂੰ ਦੱਸਿਆ ਟੂਟੀ ਸੀਗੀ, ਹੂੰ ਹੁਣ ਮੈਂ ਰੱਖੂੰਗਾ ਜੀ ਇੱਥੇ ਡਰਮ। ਠੀਕ ਆ। ਇਹ ਟੂਟੀ ਦੇ ਵਿੱਚ ਇੰਜ ਨਹੀਂ ਪਤਾ ਲੱਗਦਾ ਪਾਣੀ ਲਾਉਣ ਵਾਲਾ, ਹੁਣ ਪਾਣੀ ਆਪ ਤਾਂ ਲਾ ਨਹੀਂ ਰਹੇ, ਜੇ ਆਪ ਲਾ ਰਹੇ ਹੋਈਏ ਤਾਂ ਵੀ ਨਹੀਂ ਪਤਾ ਚੱਲਦਾ, ਸਹੀ ਤਰ੍ਹਾਂ ਨਹੀਂ ਪਤਾ ਨਹੀਂ ਨਹੀਂ ਚੱਲਦਾ। ਉਹ ਠੀਕ ਡਰਾਮਾ ਵਾਲਾ ਨਿਸ਼ਾਨੀਆਂ ਤਾਂ ਇਹਦੇ ਚ ਲਾਈਆਂ ਸੀਗੀਆਂ, ਪਰ ਉਹਦੀ ਪਤਾ ਨਹੀਂ ਚੱਲਦਾ। ਇੱਥੇ ਰੱਖੂੰਗਾ ਡਰਮ, ਥੱਲੇ ਲੱਕੜ ਦਾ ਫੱਟਾ ਰੱਖ ਕੇ ਨਾ, ਜਿੱਤੇ ਡਰਮ ਰੱਖ ਲਿਆ, 200 ਲੀਟਰ ਪਾਇਆ ਹੂੰ ਤੇ 1 ਕਿੱਲੇ ਨੂੰ ਜਨਾਬ ਜੀ ਜਿੱਦਾਂ ਆਪਾਂ ਖਾਦ ਲੈਂਦੇ ਆ ਨਾ, ਠੀਕ ਆ, ਉਹ ਟੂਟੀ ਛੱਡ ਦਿੱਤੀ। ਟੂਟੀ ਛੱਡ ਦਿੱਤੀ, ਉਦਾਂ ਲਾਤਾ, ਫਿਰ ਉਹ ਕਿੱਲਾ ਖਤਮ ਹੋਇਆ, 200 ਫਿਰ ਪਾਇਆ ਜੀ, ਤੇ ਫਿਰ ਲਾ। ਅੱਛਾ। ਇਹਦੀ ਹੁਣ ਅੱਜ ਮੈਂ ਇਹ ਸਫਾਈ ਕਰ ਰਿਹਾ ਜੀ, ਹੂੰ ਤੇ ਇਹਦੇ ਚ ਹੁਣ ਉਹ ਬੱਤਰ ਆਈ ਹੋਈ ਆ ਜ਼ਮੀਨ, ਇਹਦੇ ਉੱਤੇ ਛਾਪਰ ਦਊਂਗਾ। ਇੱਕ ਹੋਰ ਵੀ ਗੱਲ ਆ ਵੀ ਇਹਨੂੰ ਆ ਮੱਖੀਆਂ ਮੁੱਖੀਆਂ ਇਹਦੇ ਚ ਬਹੁਤ ਡਿੱਗਦੀਆਂ, ਫਿਰ ਜਦੋਂ ਇਹ ਹੁੰਦਾ ਇਹਦੇ ਉੱਤੇ ਛਾਪਰ ਦੇ ਕੇ ਇਹਨੂੰ ਢੱਕਾਂਗੇ, ਤੇ ਇਹਨੂੰ ਸਵੇਰ ਸ਼ਾਮ ਜਨਾਬ ਜੀ ਨਾ ਹਿਲਾਣਾ। ਅੱਛਾ ਰੋਜ਼ਾਨਾ ਇਹਨੂੰ ਹਿਲਾਣਾ। ਹੁਣ ਇਹਦੇ ਵਿੱਚ 25 ਕਿਲੋ ਦੇਖੋ ਨਾ ਜੀ, ਇਹ 25 ਕਿਲੋ ਚੂਨਾ ਪੈ ਜਾਣਾ ਇਹਦੇ ਚ, ਹੈ ਚੂਨੇ ਇੰਜੀ ਹੈ ਨਾ ਜੀ, 25 ਕਿਲੋ ਚੂਨਾ ਪੈ ਜਾਣਾ ਆ। ਤੇ ਇਹਦੇ ਵਿੱਚ ਉਹ ਕਿੰਨੀ ਪਊਗੀ ਜੀ, 2 ਕਿਲੋ ਦੇ 2 ਕਿਲੋ, ਜੇ 2.5 ਕਿਲੋ ਦੇ ਹਿਸਾਬ ਨਾਲ ਹੋਵੇ 60-62 ਕਿਲੋ, ਹੈ 60-62 ਕਿਲੋ ਖਲ ਪੈਗੀ, 60-62 ਕਿਲੋ ਜਿਹੜਾ ਹੋਵੇ। ਹਾਂ ਇਹਦੇ ਸਰ ਹੁਣ ਉਹ ਇੰਨਾ ਮਾਲ ਹੋਣਾ ਆ, ਉਹਨੂੰ ਹਿਲਾਵਾਂਗੇ, ਉਹ ਫਿਰ ਗੈਸ ਪੈਦਾ ਕਰਦਾ ਨਾ। ਠੀਕ ਹੈ। ਫਿਰ ਉੱਤੇ ਤੇ ਛਾਪਰ ਢੱਕਿਆ, ਉੱਤੇ ਢੱਕਤਾ ਸੁਬਾਹ ਨੂੰ। ਉਹ ਜੀ ਕਹਿੰਦੇ ਆ 5 ਦਿਨਾਂ ਦੇ ਵਿੱਚ ਨਾ ਜੀ ਇਹ ਫਾਰਮੂਲਾ ਤਿਆਰ ਹੋ ਜਾਂਦਾ। ਚਲੋ 8 ਦਿਨ ਲਾ ਲਓ। ਬਾਕੀ ਇਹ ਆ ਜਿਹੜੀ ਆ ਨਿਸ਼ਾਨੀ ਤੁਹਾਨੂੰ ਮੈਂ ਦੱਸੀ, ਘਾਹ ਵਾਲੀ ਤੇ ਕਿੱਕਰ ਵਾਲੀ ਹੈ, ਤੁਸੀਂ ਆਪੇ ਹਿਸਾਬ ਲਾ ਲਓ ਵੀ ਇਹ ਕਿੰਨਾ ਫਾਇਦਾ। ਤੁਸੀਂ ਇਹਦੇ ਚ ਬੱਕਰੀ ਦੀਆਂ ਮੀਂਗਣਾ ਵੀ ਪਾ ਸਕਦੇ, ਥੈਲਾ ਉਹ ਕਰਕੇ ਨਾ, ਹੈ ਉਹ ਤਾਂ ਮੁਖਤਲਿਫ ਕਿਸਮ ਦੀ। ਦੇਖੋ ਜਿਸ ਤਰ੍ਹਾਂ ਕਈ ਕੇਨੀਆਂ ਚ ਨਾ ਖਰਗੋਸ਼ਾਂ ਦਾ ਪਿਸ਼ਾਬ ਤੇ ਉਹ ਮੀਂਗਣਾ ਉਹ ਇਕੱਠੀਆਂ ਕਰਦੇ ਆ, ਉਹ ਵੀ ਹੈ। ਬੱਕਰੀ ਦੀ ਮੀਂਗਣ ਬੜੀ ਅੱਛੀ, ਜਿਹੜੀ ਗੋਬਰ ਵੀ ਬੰਦੇ ਪਾ ਲੈਂਦੇ ਜੀ, ਹਾਂ ਉਹ ਵੀ ਹੈ। ਅੱਛਾ, ਇੱਕ ਨਾ ਵੀਡੀਓ ਤਾਂ ਆਪਣੀ ਖਤਮ ਹੋਣੇ ਵਾਲੀ ਆ, ਆਪਾਂ ਨਾ ਇੱਕ ਕੀਤਾ ਸੀ ਕੱਲ ਵੀ ਟਾਪ 10 ਵਲੌਗਰ ਦੇ, ਉਹਦੇ ਕਈ ਦੋਸਤਾਂ ਦਾ ਬੜਾ ਕਹਿੰਦੇ ਜੀ ਉਹ ਫਲਾਨ ਉਹਨੇ ਕੀਤਾ ਹੈ, ਵੀ ਰੌਲਾ ਇਹ ਸੀ ਵੀ 10 ਸ਼ਾਮਲ ਕਰਦੇ ਆ। ਹੁਣ ਨਾ ਇੱਕ ਮੇਰਾ ਇਰਾਦਾ ਹੈ ਕਿ ਇੱਕ ਕਿਸ਼ਤ ਹੋਰ ਕੀਤੀ ਜਾਏ। ਕੁਝ ਜਿਹੜੇ ਬੜੇ ਅਹਿਮ ਜਿਹੇ ਬੰਦੇ ਆ ਨਾ, ਉਹਨਾਂ ਦੇ ਅਸਲ 'ਚ ਵਿਊਜ਼ ਵਾਲੇ ਘੱਟ ਆ। ਜਿਸ ਤਰ੍ਹਾਂ ਹੁਣ ਦੇਖੋ ਨਾ, ਇੱਕ ਬੜਾ ਅੱਛਾ ਸਿੰਗਰ ਆ, ਲੇਕਿਨ ਉਹਨੂੰ ਸੁਣਿਆ ਘੱਟ ਗਿਆ ਵਾ, ਹੈਂ। ਅਸੀਂ ਤੇ ਕਰ ਰਹੇ ਸੀ ਵੀ ਇਹ ਸੁਣੇ ਕਿਹੜੇ ਜ਼ਿਆਦਾ ਜਾਂਦੇ ਆ, ਵਿਊਜ਼ ਦੇ ਹਿਸਾਬ ਨਾਲ, ਸਬਸਕ੍ਰਾਈਬਰ ਦੇ ਹਿਸਾਬ ਨਾਲ। ਤੇ ਉਹ ਨਾ ਇੱਕ ਹੁਣ ਆਪਾਂ ਕੱਲ ਨੂੰ ਨਾ ਇਹ ਵੀਡੀਓ ਜ਼ਰੂਰ ਕਰਨੀ ਹੈ ਕਿ ਜਿਹੜੇ ਬੰਦੇ ਆਪਣੇ ਕੁਛ ਹੈ ਨਾ ਬੜੇ ਅਹਿਮ ਜਿਹੇ, ਨਾਲੇ ਉਹਨਾਂ 'ਚ ਇੱਕ ਦੋ ਨਾ ਹੋਰ ਮੈਂ ਦਰਿਆਫਤ ਕੀਤੇ। ਇੱਕ ਚੈਨਲ ਨਾ ਸਿਰਫ 15 ਦਿਨ ਪਹਿਲੇ ਬਣਿਆ, 15 ਅਕਤੂਬਰ ਨੂੰ, ਤੇ ਉਹ ਮੈਨੂੰ ਪਤਾ। ਹਾਂ ਬਸ ਗੱਲ ਉਦੋਂ ਹੀ ਕਰਨੀ ਆ। ਤੇ ਮੇਰਾ ਖਿਆਲ ਆ ਕੇ ਨਾ ਉਹ ਬੜਾ ਸਪੀਡ ਆ, ਬੜੀ ਸਪੀਡ ਆ। 2025 ਦਾ ਨਾ ਉਹ ਤਕੜਾ ਚੈਨਲ ਹੋਣਾ ਵਾ। ਔਰ ਉਹਨੇ ਜਿਹੜੇ ਉੱਪਰਲੇ 4-5 ਚੈਨਲ ਆ ਨਾ, ਨਹੀਂ ਜੀ ਉਹ ਮੇਰੀ ਗੱਲ ਸੁਣੋ। ਪਹਿਲਾਂ ਵੀ ਦੇਖੋ, ਅਸੀਂ ਆਪਣੇ ਵੀਰਾਂ ਨੂੰ ਦੱਸ ਦਈਏ, ਸਾਡਾ ਪਹਿਲਾ ਵੀ ਇਰਾਦਾ ਇਹੀ ਸੀਗਾ ਵੀ ਇੱਕ ਵੀਡੀਓ ਇੰਜ ਕਰਨੀ ਆ। ਦੂਜੀ ਹੈਗੀ ਆ ਉਹ ਇਹਦੇ ਤੋਂ ਪਿੱਛੇ ਜਿਹੜੇ ਆ 10 ਤੋਂ 20 ਦੇ ਆ ਨਾ ਜੀ, ਵੀ 10 ਤੋਂ 20 ਵਾਲੇ, ਇਹਨਾਂ ਤੋਂ ਜਿਹੜੀ ਪਿਛਲੀ ਲਾਈਨ ਆ ਦੇਖੋ, ਉਹ ਦੂਸਰੇ ਨੰਬਰ ਵਾਲੇ ਉਹ ਆ ਪਿੱਛੋਂ, ਤੇ ਬੜੀ ਸਪੀਡ ਨਾਲ ਉਹ ਆ ਰਹੇ ਆ। ਉਹਨਾਂ ਦਾ ਵੀ ਜ਼ਰੂਰੀ ਹੈਗਾ, ਤੇ ਅਸੀਂ ਉਹਦੇ ਤੇ ਵੀਡੀਓ ਜੀ ਜ਼ਰੂਰ ਬਣਾਵਾਂਗੇ। ਇਹ ਪੰਜਾਬੀ ਵਾਲਿਆਂ ਤੋਂ ਬਾਅਦ ਨਾ ਕੁਝ ਬੰਦੇ ਜਿਹੜੇ ਜਿਨ੍ਹਾਂ ਨੇ ਕੰਮ ਤਾਂ ਪੰਜਾਬ ਦਾ ਕੀਤਾ ਵਾ, ਲੇਕਿਨ ਲੈਂਗੁਏਜ ਉਰਦੂ ਚ, ਯਾਨੀ ਕਿ ਜਿਹੜਾ ਵਾ ਹੁਣ ਦੇਖੋ, ਅਗਰ ਅੰਗਰੇਜ਼ੀ ਚ ਜੇ ਪੰਜਾਬ ਦੀ ਤਾਰੀਖ ਲਿਖੀ ਹੋਈ ਆ, ਤਾਰੀਖ ਤਾਂ ਪੰਜਾਬ ਦੀ ਆ ਨਾ, ਹੈ ਵੀ ਅਸੀਂ ਇਸ ਕਰਕੇ ਨਜ਼ਰਅੰਦਾਜ਼ ਤਾਂ ਨਹੀਂ ਉਹਨੂੰ ਕਰ ਸਕਦੇ ਕਿ ਅੰਗਰੇਜ਼ੀ ਚ ਲਿਖੀ ਹੋਈ ਆ। ਤੇ ਉਹਦੇ ਚ ਵੀ ਅਸੀਂ ਕੁਛ ਐਸੇ ਜਿਹੜੇ ਟਰੈਵਲ ਦੇ ਵਲੌਗਰ ਆ ਜਿਨ੍ਹਾਂ ਨੇ ਪੰਜਾਬ ਬਹੁਤ ਅੱਛਾ ਦਿਖਾਇਆ ਵਾ, ਜਿਹੜਾ ਪਹਿਲੇ ਸਾਡੇ ਪੰਜਾਬੀ ਬੋਲਣ ਵਾਲਿਆਂ ਨੇ ਵੀ ਨਹੀਂ ਦਿਖਾਇਆ ਹੈ। ਪੰਜਾਬੀ ਚ ਗੱਲ ਕਰਨ ਵਾਲਿਆਂ ਨੇ ਇਦਾਂ ਹੀ ਗੱਲ। ਤੇ ਫਿਰ ਫਾਰਮਿੰਗ ਤੇ ਸਾਨੂੰ ਸਵਾਏ 1-2 ਬੰਦਿਆਂ ਤੋਂ ਇਲਾਵਾ ਨਾ ਪੰਜਾਬੀ ਚ ਕੋਈ ਵਲੌਗ ਨਹੀਂ ਲੱਭਦੇ ਹੈ। ਤੇ ਸਾਡਾ ਚੈਨਲ ਵੀ ਉਸ ਕ੍ਰਾਈਟੇਰੀਆ ਤੇ ਹਲੇ ਪੂਰਾ ਨਹੀਂ ਉਤਰਦਾ ਹੈ। ਇਹ ਤਾਂ ਬਿਲਕੁਲ ਹੀ ਯਾਨੀ ਕਿ ਇੱਕ ਕਿਸਮ ਦਾ ਜੰਮਦਾ ਬੱਚਾ ਵਾ। ਅਗਲੇ ਸਾਲ ਨੂੰ ਹੋ ਸਕਦਾ ਕਿ ਇਹਨੂੰ ਵੀ ਅਸੀਂ ਕਿਸੇ ਨਾ ਕਿਸੇ ਲਿਸਟ ਚ ਲਿਆ। ਇਹ ਵੀ ਦੋਸਤਾਂ ਦੀ ਮਦਦ ਨਾਲ ਹੀ ਆ। ਨਹੀਂ ਉਹ ਭਰਾਵਾਂ ਦੇ ਉਹਦੇ ਨਾਲ ਆ ਜੀ। ਵੈਸੇ ਮੈਂ ਤਾਂ ਇਹੀ ਕਹੂੰਗਾ ਜੀ, ਹੁਣ ਵੀ ਦੇਖੋ ਜੀ, ਬਹੁਤ ਮਿਹਰਬਾਨੀ ਆ, ਵੀਰਾਂ ਦਾ ਧੰਨਵਾਦ ਆ। ਅਸੀਂ ਅੱਗੇ ਵੀ ਬਹੁਤ ਸਾਰੀ ਵੀਡੀਓ ਦੇ ਵਿੱਚ ਗੱਲ ਕੀਤੀ ਆ ਕਿ ਬੜਾ ਪਿਆਰ ਮਿਲਿਆ ਜੀ ਸਾਨੂੰ। ਵੀਡੀਓ ਬਣਾਉਣ ਦਾ ਜਿਹੜਾ ਅਗਲੀ ਵੀਡੀਓ ਪਿਛਲੀ ਵੀਡੀਓ ਹੀ ਦੱਸਦੀ ਹੈ। ਬਿਲਕੁਲ
ਕਿਉਂ ਜੀ? ਹਾਂ, ਕੋਈ ਬੰਦਾ ਕੋਈ 1000-2000 ਦੇਖਦਾ ਤੇ ਫਿਰ ਦਿਲ ਕਰਦਾ ਫਿਰ ਦਿਲ ਕਰਦਾ ਵੀ ਅਸੀਂ ਵੀਡੀਓ ਅਸੀਂ ਵੀ ਬਣਾਈਏ ਹੈ। ਤੇ ਬਾਕੀ ਇਹ ਆ, ਇਸ ਵੀਡੀਓ ਦੇ ਹਵਾਲੇ ਨਾਲ ਗੱਲ ਇਹ ਹੈਗੀ ਆ, ਇਹ ਵੀਡੀਓ ਬਣਾਉਣ ਦਾ ਮਕਸਦ ਇੰਨਾ ਕੀ ਹੈਗਾ ਕਿ ਦੱਸਣਾ ਵੀਰਾਂ ਭਰਾਵਾਂ ਨੂੰ ਵੀ ਯਾਰ ਇਹ ਜਿਹੜੀ ਦੇਸੀ ਖੇਤੀ ਆ ਨਾ, ਇਹਦੇ ਵੱਲ ਨੂੰ ਆਓ। ਖਰਚਾ ਤੇ ਸਿਹਤ ਰਾਣਾ ਸਾਹਿਬ ਦੀ ਗੱਲ ਕਰਾਂ, ਦੋਨੇ ਬਚਤਾਂ ਇਹਦੇ ਵਿੱਚ। ਤੇ ਇਹ ਮੈਂ ਕਰਕੇ ਦੇਖਿਆ, ਪਹਿਲੇ ਮੈਂ ਕਰਦਾ ਵੀ ਰਿਹਾ ਇਹ, ਤੇ ਹੁਣ ਵੀ ਜਿਹੜਾ ਤੁਹਾਡੇ ਸਾਹਮਣੇ ਆ ਤਿਆਰੀ ਮੈਂ ਕਰ ਰਿਹਾ। ਹੁਣ ਇਹਦੇ ਵਿੱਚ ਅਸੀਂ 2.5 ਏਕੜ ਦਾ ਘੋਲ ਤਿਆਰ ਕਰਾਂਗੇ, ਸਪਰੇਆਂ ਵੀ ਤਿਆਰ ਕਰਾਂਗੇ। ਉਸ ਤੋਂ ਬਾਅਦ ਆਪਣਾ ਜਿਹੜੀ ਫੰਜੀਸਾਈਡ ਆ, ਜਿਹਨੂੰ ਫੰਗਸ ਵਾਲੀ ਸਪਰੇਆਂ ਜੀ ਹੈ, ਉਹ ਵੀ ਅਸੀਂ ਤਿਆਰ ਕਰਾਂਗੇ। ਤੇ ਉਹ ਕੱਲੀ ਜਿਹੜੀ ਆ ਨਾ ਤਫਸੀਲ ਦੇ ਨਾਲ ਇਹਨਾਂ ਦਾ ਇਹ ਫਾਇਦਾ ਹੋਇਆ ਸਾਨੂੰ, ਇਹਨਾਂ ਦਾ ਨੁਕਸਾਨ ਹੋਇਆ ਸਾਨੂੰ, ਇਹ ਅਸੀਂ ਹਰ ਸ਼ੈ ਜਿਹੜੀ ਹੈ ਨਾ 2-4 ਦਿਨਾਂ ਬਾਅਦ 10 ਦਿਨਾਂ ਬਾਅਦ ਇਹ ਜ਼ਰੂਰ ਇੱਕ ਵੀਡੀਓ ਬਣਾ ਕੇ ਵੀਰਾਂ ਦੇ ਹਵਾਲੇ ਕਰਿਆ ਕਰਾਂਗੇ। ਇਸ ਵਾਸਤੇ ਜਿਹੜੇ ਬੰਦਿਆਂ ਨੇ ਸਾਡਾ ਜਿਹੜਾ ਚੈਨਲ ਆ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਜਾਂ ਲਾਈਕ ਨਹੀਂ ਕੀਤਾ, ਉਹ ਇਹਨੂੰ ਜਲਦੀ ਕਰਕੇ ਸਬਸਕ੍ਰਾਈਬ ਵੀ ਕਰ ਲਓ, ਤੇ ਜਿਹੜਾ ਆ ਘੰਟੀ ਦਾ ਬਟਨ ਆ ਨਾ, ਇਹਦੇ ਤੇ ਵੀ ਅੰਗੂਠਾ ਲਾ ਦਿਓ। ਅੱਛਾ ਜੀ, ਸਾਡੀ ਵੀਡੀਓ ਤੁਹਾਡੇ ਤੱਕ ਜਲਦੀ ਤੋਂ ਜਲਦੀ ਜਿਹੜੀ ਹੈ ਨਾ ਜੀ ਉਹ ਪਹੁੰਚੇ। ਅੱਛਾ ਨਾ, ਮੇਰੀ ਕੋਸ਼ਿਸ਼ ਇਹੀ ਆ ਕਿ ਇੱਕ ਤਾਂ ਅਸੀਂ ਨਾ ਯਾਨੀ ਕਿ ਇਨਫੋਰਮੇਸ਼ਨ ਦਈਏ ਨੌਲੇਜ ਵਾਲੇ ਹਿਸਾਬ 'ਚ, ਵੀ ਉਹ ਸਿਰਫ ਕਹਾਣੀ ਹੁਣ ਤਾਂ ਬਹੁਤ ਬੰਦੇ ਜਿਹੜੇ ਆ ਨਾ, ਹੁਣ ਇੰਟਰਟੇਨਮੈਂਟ ਦਾ ਜਿਹੜੀ ਹੈ ਨਾ, ਉਹ ਤਾਂ ਹੁਣ ਦੇਖੋ ਜੀ, ਉਹ 2 ਚੈਨਲ ਸਾਡੇ ਐਸੇ ਹੈ ਆ ਪਾਕਿਸਤਾਨ ਦੇ ਪੰਜਾਬੀ ਦੇ ਜਿਹੜੇ ਕਿ ਨਾ ਉਹ 1.5-2 ਮਿਲੀਅਨ ਉਹਨਾਂ ਦੇ ਸਬਸਕ੍ਰਾਈਬਰ ਆ। ਹਾਂਜੀ ਹੈ, ਉਹ ਜੇ ਇਕੱਲੀ ਇੰਟਰਟੇਨਮੈਂਟ ਤੇ ਇੰਟਰਟੇਨਮੈਂਟ ਤੇ ਤਾਂ ਉੱਥੇ ਬਥੇਰਾ ਲੋਕਾਂ ਨੂੰ। ਸਾਡਾ ਤਾਂ ਮਤਲਬ ਹੈ ਕਿ ਕੋਈ ਜ਼ਿਮੀਦਾਰੇ ਤੇ ਨਾ ਉਹ ਕੁਝ ਗੱਲਾਂ ਪੱਕੀ ਪੀੜੀਆਂ ਦੀਆਂ ਗੱਲਾਂ ਹੋਣੀਆਂ ਚਾਹੀਦੀਆਂ ਜੀ, ਵੀ ਕਿਸੇ ਬੰਦੇ ਨੂੰ ਸਾਡੀ ਵਜ੍ਹਾ ਨਾਲ ਅੱਜ ਨਹੀਂ ਕੱਲ 10 ਬੰਦੇ ਦੇਖਣ, ਇਹਨੂੰ 100 ਦੇਖੇ, ਇਹਨੂੰ 1000 ਦੇਖੇ, ਹਰ ਬੰਦੇ ਦਾ ਕਿਸੇ ਨਾ ਕਿਸੇ ਦਾ ਇੰਨਾ ਕੁ ਵੀ ਫਾਇਦਾ ਹੋ ਗਿਆ ਨਾ ਜੀ, ਉਹ ਸਾਡੇ ਵਾਸਤੇ ਜੀ ਉਹ ਬੜੀ ਗੱਲ ਆ। ਤੇ ਆਉਣੇ ਵਾਲੇ ਦਿਨਾਂ 'ਚ ਨਾ ਮੇਰਾ ਇਰਾਦਾ ਹੈ ਕਿ ਇਹ ਜਿਸ ਤਰ੍ਹਾਂ ਕਣਕ ਦੀ ਅਸੀਂ ਕੀਤੀ ਸੀ ਨਾ, ਇਸ ਤਰ੍ਹਾਂ ਬਾਕੀ ਫਸਲਾਂ ਦੀ ਵੀ ਕੀਤੀ ਜਾਏ। ਫਿਰ ਕੁਝ ਦੋਸਤਾਂ ਨੇ ਕਿਹਾ ਵੀ ਜਿਸ ਤਰ੍ਹਾਂ ਕਣਕ ਦਾ ਤੁਸੀਂ ਐਨਾਲਿਸਿਸ ਕੀਤਾ ਸੀ ਪਾਕਿਸਤਾਨ ਤੇ ਇੰਡੀਆ ਦਾ, ਇਸ ਤਰ੍ਹਾਂ ਬਾਕੀ ਫਸਲਾਂ ਦਾ ਵੀ ਐਨਾਲਿਸਿਸ ਕਰੋ। ਨਾਲੇ ਸਾਨੂੰ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਯਾਰ ਪਾਕਿਸਤਾਨ ਵਿੱਚ ਮੱਝਾਂ ਕਿੰਨੀਆਂ, ਗਾਵਾਂ ਕਿੰਨੀਆਂ, ਉਹਨਾਂ ਦਾ ਦੁੱਧ ਕਿੰਨਾ, ਦੂਸਰੇ ਮੁਲਕਾਂ 'ਚ ਦੁੱਧ ਦੀ ਕੀ ਸੂਰਤ ਹਾਲ ਆ, ਬਾਕੀ ਪੈਦਾਵਾਰ ਕੀ ਆ, ਵੀ ਅਸੀਂ ਕਿੱਥੇ ਖੜੇ ਆ, ਤੇ ਬਾਕੀ ਯਾਨੀ ਕਿ ਲੋਕ ਕਿੱਥੇ ਉੱਪਰ ਜਾ ਰਹੇ ਆ ਹੈ। ਇਹ ਸਾਰੀਆਂ ਸ਼ਾਵਾਂ ਦਾ ਇਲਮ ਹੋਏਗਾ ਤਾਂ, ਵਰਨਾ ਤਾਂ ਹੁਣ ਦੇਖੋ ਨਾ, ਗੰਨੇ ਦੀ ਗੱਲ ਅਗਰ ਕਰਾਂਗੇ ਨਾ, ਕੋਈ ਬੰਦਾ 1500-2000 ਤੋਂ ਉੱਪਰ ਨਹੀਂ ਜਿਹੜਾ ਵਾ ਜਾਂਦਾ। ਹੁਣ ਬ੍ਰਾਜ਼ੀਲ, ਅਰਜਨਟਾਈਨ ਵਗੈਰਾ ਉੱਥੇ 3-3000 ਤੋਂ ਉੱਪਰ ਆ, ਤੇ ਉਹ ਗੱਲ ਕਰਾਂਗੇ ਤਾਂ ਫਿਰ ਲੋਕਾਂ ਨੂੰ ਹੋਏਗਾ ਨਾ ਕਿ ਹਾਂ ਯਾਰ ਚੀਜ਼ਾਂ ਦੀ ਇਹ ਪੋਸੀਬਿਲਿਟੀ ਹੈਗੀ ਆ। ਬਿਲਕੁਲ ਇਦਾਂ ਹੀ ਆ ਜੀ ਗੱਲ। ਤੇ ਠੀਕ ਹੈ ਜੀ ਰਾਣਾ ਸਾਹਿਬ? ਹਾਂ ਬਿਲਕੁਲ ਜੀ, ਆਪਣਾ ਹੋ ਗਿਆ ਜੀ, ਹੋ ਗਈ ਪੂਰੀ ਗੱਲ, ਹੋ ਗਈ। ਹਾਂਜੀ, ਤੁਸੀਂ ਆਪਣਾ ਕਬੱਡੀ ਮੈਚ ਜਿਹੜਾ ਉਹ ਅਸੀਂ ਖੇਲ ਲਿਆ ਪੂਰਾ ਹੈ। ਹਾਂ ਬਿਲਕੁਲ ਜੀ। ਲਓ ਜੀ, ਇਸ ਵੀਡੀਓ ਦੇ ਨਾਲ ਜੁੜੇ ਵੀਰਾਂ ਨੂੰ ਅਸੀਂ ਜਨਾਬ ਜੀ ਆਇਆਂ ਨੂੰ ਕਹਿੰਦੇ ਆ। ਤੇ ਅਸੀਂ ਉਹ ਪਹਿਲਾਂ ਗੱਲ ਨਹੀਂ ਕਰ ਸਕੇ, ਤੇ ਸਾਰਿਆਂ ਤੇ ਸਲਾਮਤੀ ਹੋਵੇ ਜੀ, ਤੇ ਸਾਰੇ ਵੀਰ ਖੁਸ਼ ਰਹੋ, ਮੁਹੱਬਤਾਂ ਵੰਡੋ, ਤੇ ਦੁਆਵਾਂ ਦੇ ਵਿੱਚ ਸਾਨੂੰ ਯਾਦ ਰੱਖਿਆ ਕਰੋ। ਤੇ ਵੀਡੀਓ ਸਾਡੀ ਪੂਰੀ ਜਿਹੜੀ ਹੈ ਨਾ ਉਹ ਜ਼ਰੂਰ ਤੱਕਿਆ ਕਰੋ ਜੀ। ਲਵ ਯੂ ਹੋ ਗਿਆ ਜੀ ਸਾਰੇ ਵੀਰਾਂ ਨੂੰ, ਰੱਬ ਰੱਖ।